ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਉਹਨਾਂ ਨਾਲ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੋਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਪਾਵਲਰ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵੀਰ ਸਿੰਘ ਜੀ ਬਰਾੜ ਫਰੈਜ਼ਨੋ, ਹਰਵਿੰਦਰ ਸਿੰਘ ਸਮਰਾ ਜੋਬਾ ਸਿਟੀ ਤੋਂ। ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਆਪ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਕੁਛ ਕੁ ਖਬਰਾਂ 'ਤੇ ਨਿਗਾਹ ਮਾਰਦੇ ਹਾਂ। ਜੇ ਕਾਂਗਰਸ ਵੱਲ ਜੇ ਮੁੜੀਏ ਪਹਿਲਾਂ, ਤੇ ਪ੍ਰਤਾਪ ਸਿੰਘ ਬਾਜਵਾ ਦੀਆਂ ਹੁਣ ਫਿਰ ਬਾਗੀ ਸੁਰਾਂ ਉੱਠਣੀਆਂ ਸ਼ੁਰੂ। ਬਿਲਕੁਲ ਜੀ, ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੂੰ ਪ੍ਰਧਾਨਗੀ ਤੋਂ ਹਟਾ ਕੇ ਕੈਪਟਨ ਅਮਰਿੰਦਰ ਸਿੰਘ ਹੋਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਸੀ, ਤੇ ਸ਼ਾਇਦ ਕਿਤੇ ਕਿਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਉਦੋਂ ਜਾਪਦਾ ਸੀਗਾ ਵੀ ਕਾਂਗਰਸ ਦੀ ਸਰਕਾਰ ਆਉਂਦੀ ਤਾਂ ਮੁੱਖ ਮੰਤਰੀ ਅਗਲੇ ਹੋ ਸਕਦੇ ਆ। ਏਦਾਂ ਹੋਇਆ ਨਹੀਂ। ਹਾਂ, ਉਹ ਘੁੱਟ ਗਏ ਸਾਰਾ ਕੁਛ। ਗੁਰਦਾਸਪੁਰ ਦੀ ਚੋਣ ਦੇ ਵਿੱਚ ਵੀ ਪਹਿਲਾਂ ਇਹ ਆਇਆ ਕਿ ਸ਼ਾਇਦ ਉਹ ਮਦਦ ਨਹੀਂ ਕਰਨਗੇ, ਪਰ ਬਾਅਦ ਦੇ ਵਿੱਚ ਉਹਨਾਂ ਨੇ ਇੱਥੇ ਮਦਦ ਜਿਹੜੀ ਆ ਕੇ ਹੁਣ ਉਹਨਾਂ ਦੀਆਂ ਬਾਗੀ ਸੁਰਾਂ ਜਿਹੜੀਆਂ ਜੀ ਉੱਠੀਆਂ ਨੇ। ਇੱਕ ਉਹਨਾਂ ਨੇ ਅਹਿਮ ਜਿਹੜਾ ਜੀ ਇਨਸਾਫ ਕੀਤਾ। ਉਹਨਾਂ ਨੇ ਕਿਹਾ ਕਿ ਉਹ ਸੂਬੇ ਦੀ ਸਰਕਾਰ ਤੋਂ ਹੀ, ਇਸ ਕਰਕੇ ਉਹਨਾਂ ਨੇ 3 ਮਹੀਨੇ ਪਹਿਲਾਂ ਆਪਣਾ ਅਸਤੀਫਾ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਹੋਰਾਂ ਨੂੰ ਭੇਜ ਦਿੱਤਾ ਸੀਗਾ। ਉਹਨਾਂ ਨੇ ਕਿਹਾ ਕਿ ਅਸਤੀਫੇ ਦੇ ਨਾਲ ਉਹਨੇ ਕਿ ਜੇ ਪੰਜਾਬ ਸਰਕਾਰ ਅਜੇ ਵੀ ਸਿੰਘ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬਿਕਰਮ ਸਿੰਘ ਮਜੀਠੀਆ ਤੇ ਤੋਤਾ ਸਿੰਘ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੀ ਤਾਂ ਇਹਦੇ ਵਾਸਤੇ ਮੈਂ ਕੀ ਕਰਾਂ। ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਚਾਰੇ ਅਕਾਲੀ ਆਗੂਆਂ ਨੂੰ ਸੂਬੇ 'ਚ ਕਾਂਗਰਸ ਦੀ ਸਰਕਾਰ ਬਣ ਕੇ ਜੇਲ੍ਹੀਂ ਡੱਕਣ ਲਈ ਕਿਹਾ ਸੀਗਾ, ਤੇ ਉਹ ਹਾਲੇ ਵੀ ਆਪਣੇ ਸਟੈਂਡ ਦੇ ਉੱਤੇ ਕਾਇਮ ਨੇ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਉਹ ਆਪਣੇ ਸਟੈਂਡ ਤੇ ਕਾਇਮ ਨੇ, ਤੇ ਉਹ ਇਹ ਮਾਮਲਾ ਇੱਕ ਵਾਰੀ ਫਿਰ 6 ਨਵੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਕੋਲੇ ਪਠਾਉਣਗੇ। ਉਹਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਤੋਂ ਇਹ ਪੁੱਛਣਾ ਬਣਦਾ ਹੈ ਕਿ ਅਜੇ ਤੱਕ ਇਹਨਾਂ ਪ੍ਰਮੁੱਖ ਅਕਾਲੀ ਆਗੂਆਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀ, ਕਿਉਂਕਿ ਕਾਂਗਰਸ ਦੀ ਸ਼ਾਖ ਜਿਹੜੀ ਹੈ ਇਹਦੇ ਨਾਲ ਖਰਾਬ ਹੋ ਰਹੀ ਹੈ, ਜਨਤਾ ਜਵਾਬ ਮੰਗਦੀ ਹੈ। ਉਹਨਾਂ ਨੇ ਕਿਹਾ ਕਿ ਜੇ ਨੰਬਰ ਦੇਣੇ ਹੋਣ ਤੇ 10 ਦੇ ਵਿੱਚੋਂ ਇਸ ਵੇਲੇ ਉਹ ਕਾਂਗਰਸ ਦੀ ਪੰਜਾਬ ਦੀ ਸਰਕਾਰ ਨੂੰ 5 ਨੰਬਰ ਦਿੰਦੀ। ਔਰ ਜਿਹੜਾ ਪਿਛਲੇ ਦਿਨੀ 40 ਦੇ ਕਰੀਬ ਜਿਹੜੇ MLA ਸੀਗੇ ਜਿਨ੍ਹਾਂ ਨੇ ਲਿਖਤੀ ਰੂਪ ਦੇ ਵਿੱਚ ਪੰਜਾਬ ਦੇ ਮੁੱਖ ਦਿੱਤਾ ਸੀਗਾ ਕਿ ਕਾਰਵਾਈ ਜਿਹੜੀ ਅਜੇ ਇਹਨਾਂ ਦੇ ਖਿਲਾਫ ਕੀਤੀ ਜਾਵੇ, ਇਹਦੇ ਵਿੱਚੋਂ ਬਹੁਤੇ ਮਾਝੇ ਦੇ ਵਿੱਚੋਂ ਗਏ। ਇੱਕ ਕਿਸਮ ਦੇ ਨਾਲ ਇਸ ਗਰੁੱਪ ਨੂੰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਇਸ ਬਿਆਨ ਦੇ ਨਾਲ ਕੁਝ ਹੋਰ ਹੁੰਗਾਰਾ ਮਿਲੂਗਾ ਜੀ। ਹਾਂ ਬਿਲਕੁਲ ਜੀ, ਚਾਹੀਦਾ ਆ, ਕਿਉਂਕਿ ਲੋਕ ਵੇਟ ਕਰ ਰਹੇ ਸੀਗੇ। ਤਾਂ ਅੱਗੇ ਆਪਾਂ ਵੀਰ ਦਵਿੰਦਰ ਸਿੰਘ ਦੀ ਵੀ ਜੇ ਗੱਲ ਕਰੀਏ ਤਾਂ ਉਹ ਵੀ ਅਦਾਲਤ ਵਿੱਚ ਗਵਾਹ ਬਣਨ ਲਈ ਤਿਆਰ ਨੇ ਜੀ ਕੈਪਟਨ ਅਮਰਿੰਦਰ ਸਿੰਘ ਦੇ ਅਗੇਂਸਟ। ਬਿਲਕੁਲ ਜੀ, ਅਕਾਲੀ ਭਾਜਪਾ ਸਰਕਾਰ ਦੇ ਸਮੇਂ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਇੱਕ ਬੜੇ ਚਰਚਿਤ ਮਾਮਲੇ 32 ਏਕੜ ਜ਼ਮੀਨ ਘੁਟਾਲੇ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ, ਕਿਉਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਵੀਰ ਦਵਿੰਦਰ ਸਿੰਘ ਹੋਰਾਂ ਨੇ ਅਦਾਲਤ ਨੂੰ ਵੱਖੋ ਵੱਖਰੇ ਪਹਿਲੂਆਂ ਦੀਆਂ ਬਰੀਕੀਆਂ ਤੇ ਅਸਲੀਅਤ ਤੋਂ ਜਾਣੂ ਕਰਵਾਉਣ ਦੇ ਵਾਸਤੇ ਸਰਕਾਰੀ ਗਵਾਹ ਬਣਨ ਦੇ ਵਾਸਤੇ ਲਿਖ ਕੇ ਦੇ ਦਿੱਤਾ ਜੀ। ਉਹਨਾਂ ਦੇ ਵਕੀਲ ਨੇ ਮੋਹਾਲੀ ਦੀ ਜਿਹੜੀ ਅਦਾਲਤ ਆ ਉਹਦੇ ਵਿੱਚ 20 ਸਫ਼ਿਆਂ ਦੀ ਪਟੀਸ਼ਨ ਦਾਇਰ ਕੀਤੀ ਆ। ਔਰ ਇਹ ਕੇਸ ਹੋਇਆ ਜੀ ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਬਤੌਰ ਮੁਲਜ਼ਮ ਜਿਹੜੇ ਜੀ ਉਹ ਨਾਮਜ਼ਦ ਕੀਤੇ ਗਏ ਆ। ਵਿਜੀਲੈਂਸ ਨੇ ਇਸ ਕੇਸ ਨੂੰ ਖਤਮ ਕਰਨ ਦੇ ਵਾਸਤੇ ਇਸ ਅਦਾਲਤ ਦੇ ਵਿੱਚ ਅਰਜ਼ੀ ਦਾਇਰ ਕੀਤੀ ਔਰ ਅਦਾਲਤ ਨੇ ਅਪੀਲ ਨਾਮਨਜ਼ੂਰ ਕਰਤੀ। ਇਹ ਕਿਹਾ ਕਿ ਕੇਸ ਦੀ ਨਵੇਂ ਸਿਰਿਓਂ ਜਿਹੜੀ ਹੈ ਜੀ ਉਹ ਜਾਂਚ ਕੀਤੀ ਜਾਵੇ। ਹੁਣ ਇਹਦੀ ਅਗਲੀ ਸੁਣਵਾਈ 6 ਨਵੰਬਰ ਨੂੰ ਹੈ ਔਰ ਇਸ ਦਿਨ ਵੀਰ ਦਵਿੰਦਰ ਸਿੰਘ ਅਦਾਲਤ ਦੇ ਵਿੱਚ ਪੇਸ਼ ਹੋ ਕੇ ਇਸ ਦੇ ਉੱਤੇ ਰੌਸ਼ਨੀ ਪਾ ਸਕਦੇ ਨੇ। ਅਜੇ ਅਦਾਲਤ ਨੇ ਉਹਨਾਂ ਨੂੰ ਸੱਦਿਆ ਨਹੀਂ, ਪਰ ਇਸ ਗੱਲ ਦੀ ਉਮੀਦ ਹੈ ਕਿ ਜਿਸ ਕਿਸਮ ਦੇ ਨਾਲ ਉਹਨਾਂ ਨੇ ਸਾਰਾ ਲਾਇਆ ਲਿਖ ਕੇ ਉਹ ਅਦਾਲਤ ਦੇ ਵਿੱਚ ਜਾ ਸਕਦੇ ਆ। ਵੀਰ ਦਵਿੰਦਰ ਸਿੰਘ ਉਹਨਾਂ ਨੇ ਜਦੋਂ 12ਵੀਂ ਵਿਧਾਨ ਸਭਾ ਦੇ ਵਿੱਚ ਸਨ ਤਾਂ ਉਹਨਾਂ ਨੇ ਆਪਣੇ ਇੱਕ ਸਵਾਲ ਦੇ ਰਾਹੀਂ 22 ਫਰਵਰੀ 2006 ਨੂੰ ਇਹ ਅਹਿਮ ਮਾਮਲਾ ਉਠਾਇਆ ਸੀਗਾ ਔਰ ਜਿਹਦੀ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆ ਜੀ 13ਵੀਂ ਵਿਧਾਨ ਸਭਾ ਨੇ ਸਦਨ ਦੀਆਂ 2 ਕਮੇਟੀਆਂ ਨਿਯੁਕਤ ਕਰਕੇ ਇਹਦੀ ਪੜਤਾਲ ਕੀਤੀ ਔਰ ਮੁੱਖ ਸਕੱਤਰ ਨੇ ਹਦਾਇਤ ਕੀਤੀ ਕਿ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਬਹੁਤ ਕਰੋੜੀ ਜ਼ਮੀਨ ਘੁਟਾਲੇ ਦੀ ਵਿਜੀਲੈਂਸ ਤੋਂ ਜਾਂਚ ਜਿਹੜੀ ਹੈ ਜੀ ਉਹ ਕਰਵਾਈ ਜਾਵੇ। ਔਰ ਮੋਹਾਲੀ ਦੇ ਵਿੱਚ 11 ਸਤੰਬਰ 2008 ਨੂੰ ਇਹਦੇ ਸੰਬੰਧੀ ਕੇਸ
ਦਾਇਰ ਹੋਇਆ ਸੀ। ਇਹ ਇੱਕ ਟਰਨਿੰਗ ਪੁਆਇੰਟ ਜਿਹੜਾ ਜੀ ਕੇਸ ਦਾ ਹੋ ਸਕਦਾ ਹੈ। ਵੀਰ ਦਵਿੰਦਰ ਸਿੰਘ ਹੋਰਾਂ ਦੀ ਗਵਾਹੀ ਕਾਰਗਰ ਸਾਬਤ ਹੁੰਦੀ ਹੈ ਜੀ, ਉਹ ਬਾਅਦ ਵਾਲੀ ਗੱਲ ਹੈ, ਪਰ ਉਹਨਾਂ ਨੇ ਇੱਕ ਕਿਸਮ ਦੇ ਨਾਲ ਮੁਸ਼ਕਲਾਂ ਤਾਂ ਜਿਹੜੀਆਂ ਜੀ ਉਹ ਵਧਾ ਦਿੱਤੀ। ਬਿਲਕੁਲ ਜੀ, ਹਾਂ ਕਰਦੇ ਹੁੰਦੇ ਆ ਪਰ ਕਰਦੇ ਬਣਦਾ ਕੁਛ ਨਹੀਂ ਹੁੰਦਾ। ਤੇ ਅੱਗੇ ਆਪਾਂ ਜੇ ਗੱਲ ਕਰਦੇ ਹਾਂ ਬਾਗੀ ਨੇਤਾਵਾਂ ਦੀ, ਤੇ ਸੁਪਰੀਮ ਕੋਰਟ ਸਖਤ ਜਿਹੜੇ ਐਕਚੁਅਲੀ ਵੱਖ-ਵੱਖ ਕੇਸਾਂ ਦਾ ਸਾਹਮਣਾ ਜਿਹੜਾ ਜੀ ਕਰ ਰਹੇ ਨੇ, ਜਿਹੜੇ ਦਾਗੀ ਨੇ ਜੀ, ਜਿਹੜੇ ਕਰਪਟ ਨੇਤਾ ਨੇ, ਉਹਨਾਂ ਦੇ ਬਾਰੇ ਦੇ ਵਿੱਚ ਜਿਹੜੀ ਹੈ ਜੀ ਸੁਪਰੀਮ ਕੋਰਟ ਸਖਤ ਹੋ ਗਈ ਹੈ ਜੀ। ਇਹ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਸੁਣਵਾਈ ਦੇ ਅਧੀਨ ਸੀਗਾ, ਔਰ ਇਹ ਹੁਣ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਇਹਦੇ ਸੰਬੰਧੀ ਸੈਂਟਰ ਦੀ ਜਿਹੜੀ ਸਰਕਾਰ ਹੈ ਉਹ ਵਿਸ਼ੇਸ਼ ਅਦਾਲਤਾਂ ਦਾ ਗਠਨ ਕਰੇ, ਔਰ ਇਹ ਵਿਸ਼ੇਸ਼ ਅਦਾਲਤਾਂ ਜਿਹੜੀਆਂ ਨੇ ਉਹ ਇਹਨਾਂ ਦਾਗੀ ਨੇਤਾਵਾਂ ਦੇ ਕੇਸਾਂ ਨੂੰ ਸੁਣਨ ਦੇ ਵਾਸਤੇ ਹੀ ਹੋਣ, ਔਰ ਇਹਦੇ ਉੱਤੇ ਤੁਰੰਤ ਫੈਸਲੇ ਜਿਹੜੇ ਨੇ ਉਹ ਲਏ ਜਾਣ ਦੀ। ਔਰ ਅਦਾਲਤ ਨੇ ਇਹ ਗੱਲ ਜਿਹੜੀ ਹੈ ਜੀ ਇਹ ਕਹੀ ਆ ਕਿ ਇੱਕ ਧਿਰ ਨੇ ਜਿਹੜੀ ਪੇਸ਼ ਰਿਪੋਰਟ ਦਾ ਜ਼ਿਕਰ ਕੀਤਾ, ਇਹਦੇ ਵਿੱਚ ਕੇਂਦਰ ਸਰਕਾਰ ਨੂੰ ਕਿਹਾ ਸੀਗਾ ਕਿ ਸਿਆਸਤਦਾਨਾਂ ਦੇ ਵੱਲੋਂ 2014 ਦੀਆਂ ਚੋਣਾਂ ਦੇ ਵਿੱਚ ਜਦੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਤਾਂ ਉਹਦੇ ਵੇਰਵਿਆਂ ਦੇ ਮੁਤਾਬਕ ਉਹਨਾਂ ਦੇ ਖਿਲਾਫ 1581 ਕੇਸ ਜਿਹੜੇ ਆ ਜੀ ਉਹ ਚੱਲ ਰਹੇ ਆ। ਕੇਂਦਰ ਸਰਕਾਰ ਨੇ ਇਹ ਕਿਹਾ ਸੀਗਾ ਕਿ ਅਦਾਲਤ ਦੇ ਵੱਲੋਂ ਮੰਗੇ ਵੇਰਵੇ ਪੇਸ਼ ਕਰੋਗੀ, ਔਰ ਬੈਂਚ ਨੇ ਇਹ ਕਿਹਾ ਕਿ ਸਿਰਫ ਸਿਆਸਤਦਾਨਾਂ ਦੇ ਫੌਜਦਾਰੀ ਕੇਸਾਂ ਦੇ ਨਾਲ ਸਿੱਝਣ ਲਈ ਇਹ ਵਿਸ਼ੇਸ਼ ਅਦਾਲਤਾਂ ਕਾਇਮ ਜਿਹੜੀਆਂ ਨੇ ਉਹ ਕੀਤੀਆਂ ਜਾਣ। ਜਿਹੜੀ ਮਾਨਯੋਗ ਸੁਪਰੀਮ ਕੋਰਟ ਹੈ ਜੀ ਨੇ ਇਹ ਗੱਲ ਕਹੀ ਆ ਕਿ ਇਹਦੇ ਸਬੰਧ ਦੇ ਵਿੱਚ ਕੇਂਦਰ ਦੀ ਸਰਕਾਰ ਜਿਹੜੀ ਆ ਉਹ 6 ਹਫ਼ਤਿਆਂ ਦੇ ਅੰਦਰ ਅੰਦਰ ਦੱਸੇ ਕਿ ਇਹ ਅਦਾਲਤਾਂ ਦੇ ਉੱਤੇ ਕਿੰਨਾ ਖਰਚਾ ਆਊਗਾ, ਜਿਹੜੀਆਂ ਵਿਸ਼ੇਸ਼ ਅਦਾਲਤਾਂ ਬਣਾਈਆਂ ਜਾਣਗੀਆਂ, ਤੇ ਕਿੰਨੇ ਸਮੇਂ ਦੇ ਵਿੱਚ ਜਿਹੜੀ ਆ ਜੀ ਉਹ ਵਿਸ਼ੇਸ਼ ਅਦਾਲਤ ਕਾਇਮ ਕੀਤੀ ਜਾਊਗੀ। ਇਹਦੇ ਵਿੱਚ ਜਿਹੜਾ ਚੋਣ ਕਮਿਸ਼ਨ ਹੈ ਉਹਨੇ ਇਹ ਗੱਲ ਆਖੀ ਹੈ ਕਿ ਜਿਹੜੇ ਨੇਤਾ ਕਿਸੇ ਕੇਸ ਦੇ ਵਿੱਚ ਦੋਸ਼ੀ ਠਹਿਰਾ ਦਿੱਤੇ ਜਾਂਦੇ ਨੇ ਉਹਨਾਂ ਦੇ ਉੱਤੇ ਉਮਰ ਭਰ ਦੇ ਵਾਸਤੇ ਚੋਣ ਲੜਨ ਦੀ ਪਾਬੰਦੀ ਜਿਹੜੀ ਆ ਉਹ ਲਾ ਦੇਣੀ ਚਾਹੀਦੀ। ਹੁਣ ਜਿਹੜਾ ਜੀ ਮੌਜੂਦਾ ਕਾਨੂੰਨ ਇਹ ਕਹਿੰਦਾ ਹੈ ਕਿ ਸਜ਼ਾ ਤੋਂ ਬਾਅਦ ਜੇਲ੍ਹ ਤੋਂ ਛੁੱਟਣ ਤੋਂ 6 ਸਾਲ ਤੱਕ ਚੋਣ ਲੜਨ ਦੀ ਉਹਦੇ ਉੱਤੇ ਪਾਬੰਦੀ ਆ। ਉਸ ਤੋਂ ਬਾਅਦ ਉਹ ਚੋਣ ਜਿਹੜੀ ਹੈ ਜੀ ਉਹ ਲੜ ਸਕਦਾ ਹੈ। ਜਿਹੜੇ ਐਡੀਸ਼ਨਲ ਸੋਲਿਸਿਟਰ ਜਨਰਲ ਨੇ ਉਹਨਾਂ ਨੇ ਇਹ ਕਿਹਾ ਕਿ ਸਰਕਾਰ ਸਿਆਸਤ ਤੋਂ ਅਪਰਾਧੀਕਰਨ ਦੂਰ ਕਰਨ ਦੀ ਹਮਾਇਤ ਕਰਦੀ ਹੈ ਤੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਛੇਤੀ ਇਹ ਵਿਸ਼ੇਸ਼ ਅਦਾਲਤਾਂ ਜਿਹੜੀਆਂ ਜੀ ਉਹ ਕਾਇਮ ਕਰੂਗੀ। ਸੋ 6 ਹਫ਼ਤਿਆਂ ਦਾ ਸਮਾਂ ਜਿਹੜਾ ਜੀ ਉਹ ਕੇਂਦਰ ਦੀ ਸਰਕਾਰ ਨੂੰ ਦਿੱਤਾ ਸੁਪਰੀਮ ਕੋਰਟ ਨੇ ਕਿ ਉਹ ਇਹਦੇ ਸੰਬੰਧੀ ਵਿਸ਼ੇਸ਼ ਅਦਾਲਤਾਂ ਦੇ ਬਾਰੇ ਦੇ ਵਿੱਚ ਸੁਪਰੀਮ ਕੋਰਟ ਨੂੰ ਲਿਖਤੀ ਰੂਪ ਚ ਦੱਸੇ ਕਿ ਕਿੰਨੀ ਛੇਤੀ ਉਹ ਇਹ ਅਦਾਲਤਾਂ ਜਿਹੜੀਆਂ ਕਾਇਮ ਕਰੂ। ਜੀ, ਤੇ ਅੱਗੇ ਆਪਾਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਇੱਕ ਕਤਲकांड ਹੋਇਆ ਜੀ ਉਸ ਦੀ ਗੱਲ ਕਰਦੇ ਹਾਂ ਤਾਂ ਪੁਲਿਸ ਦੇ ਹੱਥ ਕੁਛ ਨਹੀਂ ਲੱਗਾ। ਇਹ ਮਾਮਲਾ ਜਿਹੜਾ ਜੀ ਵੈਸੇ ਕਈ ਪੱਖਾਂ ਤੋਂ ਹਾਲ ਦੀ ਘੜੀ ਜਿਹੜਾ ਜੀ ਉਹ ਚਰਚਿਤ ਹੈ। ਅਜੇ ਤਾਂ ਇਹ ਨਹੀਂ ਕਲੀਅਰ ਹੋ ਰਿਹਾ ਜੀ ਇਹ ਕਤਲ ਦਾ ਕਾਰਨ ਜਿਹੜਾ ਜੀ ਕੀ ਆ। ਬੇਸ਼ੱਕ ਬਹੁਤੀਆਂ ਰਿਪੋਰਟਾਂ ਜਿਹੜੀਆਂ ਜੀ ਉਹੀ ਆ ਰਹੀਆਂ ਨੇ ਕਿ ਜਿਹੋ ਜਿਹੇ ਪੰਜਾਬ ਦੇ ਵਿੱਚ ਕਤਲ ਹੋਏ ਆ ਉਹਨਾਂ ਕਤਲਾਂ ਦੀ ਸ਼੍ਰੇਣੀ ਦੇ ਵਿੱਚ ਇਹ ਅਗਲਾ ਕਤਲ ਜਿਹੜਾ ਜੀ ਉਹ ਕਿਹਾ ਜਾ ਰਿਹਾ, ਜਿਹੜੇ ਕਿ ਅਣਸੁਲਝੇ ਕਤਲ ਨੇ 9 ਦੇ ਕਰੀਬ, ਜਿਹਦੇ ਵਿੱਚ ਵੱਖ-ਵੱਖ ਏਜੰਸੀਆਂ ਕੰਮ ਕਰ ਰਹੀਆਂ ਨੇ। ਇੱਕ ਤਾਂ ਪੰਜਾਬ ਪੁਲਿਸ ਹੈ ਜੀ ਜਿਹੜੀ ਕਈ ਕਤਲਾਂ ਦੇ ਮਾਮਲੇ ਦੇ ਵਿੱਚ SIT ਬਣਾ ਕੇ ਜਿਹੜੀ ਆ ਉਹ ਜਾਂਚ ਕਰ ਰਹੀ ਆ। ਇਸ ਤੋਂ ਇਲਾਵਾ ਕੁਛ ਨੇ ਜਿਹੜੇ CBI ਨੂੰ ਦਿੱਤੇ ਹੋਏ ਨੇ, CBI ਇਹਦੀ ਜਾਂਚ ਕਰ ਰਹੀ ਆ। ਇੱਕ ਕੇਸ ਪਿਛਲੇ ਦਿਨੀ ਜਿਹੜਾ ਗੁਸਾਈ ਦਾ ਮਰਡਰ ਹੋਇਆ ਸੀ ਉਹ NIA ਨੂੰ ਦੇਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਅਜੇ ਬੇਸ਼ੱਕ NIA ਨੇ ਜਾਂਚ, ਪਰ ਇਹ 3 ਏਜੰਸੀਆਂ ਨੇ ਜੀ ਮੇਨ ਜਿਹੜੇ ਇਹਨਾਂ ਕਤਲਾਂ ਦੀ ਪੜਤਾਲ ਕਰ ਰਹੀਆਂ ਨੇ। ਹਿੰਦੂ ਸੰਘਰਸ਼ ਸੈਨਾ ਦਾ ਆਗੂ ਜਿਹੜਾ ਵਿਪਨ ਕੁਮਾਰ ਮਾਰਿਆ ਗਿਆ ਸੀ ਜੀ, 2 ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਨੂੰ ਅਜੇ ਤੱਕ ਕੋਈ ਠੋਸ ਸਬੂਤ ਜਿਹੜਾ ਜੀ ਉਹ ਮਿਲਿਆ ਨਹੀਂ, ਜਿਹਦੇ ਕਰਕੇ ਹਮਲਾਵਰ ਜਿਹੜਾ ਜੀ ਉਹ ਪੁਲਿਸ ਦੀ ਗ੍ਰਿਫਤ ਤੋਂ ਦੂਰ ਨੇ। ਜਿਹੜੇ ਵੱਖ-ਵੱਖ ਸਿਆਸੀ ਨੇਤਾ ਨੇ ਜੀ ਉਹ ਇਹਨਾਂ ਦੇ ਘਰੇ ਜਾ ਕੇ ਜ਼ਰੂਰ ਜਿਹੜਾ ਜੀ ਅਫਸੋਸ ਪ੍ਰਗਟ ਕਰ ਰਹੇ ਆ। ਇਹ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਾਇਆ ਜੀ ਕਿ ਸੂਬੇ ਦੇ ਵਿੱਚ ਅਮਨ ਸਥਿਤੀ ਜਿਹੜੀ ਆ ਜੀ ਉਹ ਵਿਗੜ ਗਈ ਆ, ਡਰ ਦਾ ਮਾਹੌਲ ਜਿਹੜਾ ਜੀ ਉਹ ਬਣਿਆ ਹੋਇਆ। ਜਿਹੜੀ ਪੁਲਿਸ ਹੈ ਉਹ ਕਈ ਪੱਖਾਂ ਤੋਂ ਇਹਦੀ ਪੜਤਾਲ ਜਿਹੜੀ ਆ ਜੀ ਉਹ ਕਰ ਰਹੀ ਦੱਸੀ ਦੀ ਆ। ਜਿਹੜੀ ਇੱਕ ਫੋਟੋ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਦੇ ਉੱਤੇ, ਉਹ ਇੱਕ ਗੈਂਗਸਟਰ ਦੀ ਫੋਟੋ ਆ, ਉਹਦੇ ਨਾਲ ਮਿਲਾ ਕੇ ਇਹਨੂੰ ਦੇਖਿਆ ਜਾ ਰਿਹਾ ਸੀ ਕਿ ਉਹੀ ਗੈਂਗਸਟਰ ਆ, ਜਦੋਂ ਕਿ ਪੁਲਿਸ ਕਹਿੰਦੀ ਹੈ ਕਿ ਉਹਨੇ ਇਹਨੂੰ ਫੋਰੈਂਸਿਕ ਜਾਂਚ ਦੇ ਵਾਸਤੇ ਜਿਹੜਾ ਜੀ ਭੇਜਿਆ ਕਿ ਇਹ ਫੋਟੋ ਇੱਕੋ ਬੰਦੇ ਦੀ ਆ ਜਾਂ 2 ਬੰਦਿਆਂ ਦੀ ਆ, ਡਿਫਰੈਂਟ ਹੈ ਜਿਹੜੀ ਕਹੀ ਜਾ ਰਹੀ। ਔਰ ਪਰਿਵਾਰ ਜਿਹੜਾ ਜੀ ਉਹ ਕਹਿੰਦਾ ਕਿ ਗੈਂਗਸਟਰ ਦੇ ਵਿਰੋਧ ਜਾਂ ਕੋਈ ਦੁਸ਼ਮਣੀ ਦਾ ਉਹਨਾਂ ਦੇ ਪਰਿਵਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਗਾ।
ਇੱਕ ਪੱਖ ਜਿਹੜਾ ਜੀ ਹੋਰ ਵੀ ਇਸ ਮਾਮਲੇ ਦੇ ਵਿੱਚ ਆ ਰਿਹਾ ਹੈ ਕਿ ਜਿਹੜੀ ਸੱਟੇਬਾਜ਼ੀ ਕ੍ਰਿਕਟ ਦੇ ਉੱਤੇ ਲਾਈ ਜਾਂਦੀ ਹੈ ਅਕਸਰ, ਇਹ ਵਿਪਨ ਕੁਮਾਰ ਉਹਦੇ ਵਿੱਚ ਵੀ ਸ਼ਾਮਲ ਸੀਗਾ ਜੀ। ਇਹ ਉਹਦਾ ਵੀ ਨਤੀਜਾ ਕਿਤੇ ਨਾ ਕਿਤੇ ਹੋ ਸਕਦਾ ਹੈ। ਬੇਸ਼ੱਕ ਜਿਹੜਾ ਜੀ ਨਿਊਜ਼ ਦੇ ਵਿੱਚ ਜਾਂ ਖਬਰਾਂ ਦੇ ਵਿੱਚ ਕੁਝ ਵੀ ਜਿਹੜਾ ਜੀ ਇਸ ਕਤਲ ਨੂੰ ਜੋੜਿਆ ਜਾਵੇ, ਪਰ ਅਜੇ ਇਹ ਸਪਸ਼ਟ ਨਹੀਂ ਗਾ ਜੀ ਕਿ ਵਿਪਨ ਕੁਮਾਰ ਦੇ ਕਾਤਲ ਜਿਹੜੇ ਸੀਗੇ ਜੀ ਉਹਨਾਂ ਦੇ ਇਹਨੇ ਕਤਲ ਕਰਨ ਦਾ ਮਕਸਦ ਕੀ ਸੀ ਜੀ। ਤੇ ਅੱਗੇ ਆਪਾਂ ਗੱਲ ਪਹਿਲਾਂ ਵੀ ਕਰਦੇ ਰਹੇ ਹਾਂ, ਵੋਟਾਂ ਵੇਲੇ ਵੀ ਕੀਤੀ ਆ ਕਿ ਵੈਸੇ ਹੀ ਪੰਜਾਬ ਦੇ ਵਿੱਚ ਉੱਤਰ ਕਾਟੋ ਮੈਚ ਜਿਹੜਾ ਦੋਵੇਂ ਪਾਰਟੀਆਂ ਵਾਰੀ ਵਾਰੀ ਲੈਂਦੀਆਂ ਆ, ਤੇ ਹੁਣ ਵੀ ਇਸੇ ਤਰ੍ਹਾਂ ਹੀ ਚੱਲਦੀ ਸੀਗੀ ਗੱਲ ਕਿ ਅਕਾਲੀ ਦਲ ਤੇ ਕਾਂਗਰਸ ਨੇ ਰਲ ਕੇ ਖਹਿਰਾ ਨੂੰ ਘੇਰਿਆ। ਸੁਖਪਾਲ ਸਿੰਘ ਖਹਿਰਾ ਹੋਰੀ ਐਕਚੁਅਲੀ ਇੱਕ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਕਾਫੀ ਤੱਤੇ ਪਾਣੀ ਚ ਇਹ ਮਾਮਲਾ ਪਹਿਲਾਂ ਵੀ ਉੱਠਿਆ ਸੀਗਾ। ਪਿਛਲੀ ਸਰਕਾਰ ਦੇ ਸਮੇਂ ਫਾਜ਼ਿਲਕਾ ਦੇ ਵਿੱਚ ਇੱਕ ਗਰੁੱਪ ਫੜਿਆ ਗਿਆ ਸੀਗਾ ਜੀ, ਔਰ ਉਹਦੇ ਕੋਲੋਂ ਨਸ਼ੀਲੇ ਪਦਾਰਥ ਮਿਲੇ ਸੀਗੇ। ਜਿਹੜਾ ਉਸ ਗਰੁੱਪ ਦੇ ਵਿੱਚ ਇੱਕ ਸ਼ਾਮਿਲ ਵਿਅਕਤੀ ਸੀਗਾ ਉਹਦਾ ਪਿਛੋਕੜ ਭਲੱਖ ਦਾ ਸੀਗਾ ਜੀ, ਭਲੱਖ ਦਾ ਉਹ ਰਹਿਣ ਵਾਲਾ ਸੀ। ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨੇੜੇ ਦੱਸਿਆ ਜਾਂਦਾ ਸੀਗਾ ਜੀ। ਉਹਨੇ ਫੋਨ ਕਾਲ ਜਿਹੜੀਆਂ ਜੀ ਕੀਤੀਆਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਕਾਫੀ, ਜਦੋਂ ਉਹ ਫੜਿਆ ਗਿਆ। ਤੇ ਉਹ ਜਿਹੜਾ ਉਹਦੀ ਭੈਣ ਸੀਗੀ ਵਿਦੇਸ਼ ਦੇ ਵਿੱਚ ਰਹਿੰਦੀ, ਉਹਦੇ ਨਾਲ ਵੀ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਸ ਕੇਸ ਦੇ ਮੁਤਲਕ ਜਿਹੜੀ ਜੀ ਉਹ ਗੱਲਬਾਤ ਸੀ। ਇਹਨਾਂ ਕਾਲਾਂ ਨੂੰ ਆਧਾਰ ਬਣਾ ਕੇ ਜਿਹੜੀ ਸਰਕਾਰ ਸੀ ਉਹਨਾਂ ਨੇ ਵਾਹਵਾ ਉਦੋਂ ਰੌਲਾ ਰੱਪਾ ਪਾਇਆ ਸੀਗਾ, ਸਿੱਟ ਵੀ ਬਣਾਈ ਸੀਗੀ ਯੂਨੀਵਰਸਿਟੀ ਦੀ, ਉਹਦੇ ਵਿੱਚੋਂ ਕੁਝ ਨਹੀਂ ਸੀ ਜਿਹੜਾ ਜੀ ਉਹ ਨਿਕਲਿਆ। ਹੁਣ ਕੀ ਹੋਇਆ, ਫਾਜ਼ਿਲਕਾ ਦੀ ਜਿਹੜੀ ਅਦਾਲਤ ਹੈ ਉਹਨੇ ਇਹ ਜਿਹੜੇ ਫੜੇ ਗਏ ਉਦੋਂ ਲੋਕ ਸੀ ਉਹਨਾਂ ਨੂੰ ਸਜ਼ਾ ਕਰਤੀ ਜੀ। ਉਹਨਾਂ ਕੋਲ ਨਸ਼ੀਲਾ ਪਦਾਰਥ ਜਿਹੜਾ ਉਹ ਫੜਿਆ ਗਿਆ ਸੀ। ਸਰਕਾਰੀ ਵਕੀਲ ਨੇ ਇੱਕ ਐਪਲੀਕੇਸ਼ਨ ਜਿਹੜੀ ਜੀ ਇਹਨਾਂ ਕਾਲਾਂ ਨੂੰ ਆਧਾਰ ਬਣਾ ਕੇ ਅਦਾਲਤ ਦੇ ਵਿੱਚ ਲਾਤੀ ਤੇ ਸੰਮਨ ਜਾਰੀ ਹੋ ਗਿਆ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਇਸ ਮਾਮਲੇ ਦੇ ਵਿੱਚ ਪੇਸ਼ ਹੋਣ ਲਈ। ਇਹਨੂੰ ਲੈ ਕੇ ਸਿਆਸਤ ਜਿਹੜੀ ਹੈ ਜੀ ਉਹ ਕਾਫੀ ਗਰਮ ਹੋ ਗਈ। ਇੱਥੇ ਅਕਾਲੀ ਦਲ ਜਿਹੜਾ ਜੀ ਉਹਨੇ ਇਹ ਕਿਹਾ ਕਿ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਨੇ ਉਹ ਕੱਢਣ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੇ ਵਿੱਚੋਂ ਤੇ ਪੰਜਾਬੀਆਂ ਕੋਲੋਂ ਮੁਆਫੀ ਮੰਗਣ। ਇਹਦੇ ਨਾਲ ਨਾਲ ਜਿਹੜੇ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸੁਨੀਲ ਜਾਖੜ ਹੋਰੀ, ਉਹਨਾਂ ਨੇ ਇਹ ਕਿਹਾ ਕਿ ਫਾਜ਼ਿਲਕਾ ਦੀ ਅਦਾਲਤ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਉਹ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਬਣੇ ਰਹਿਣ ਦਾ ਨੈਤਿਕ ਹੱਕ ਗੁਆ ਚੁੱਕੇ ਨੇ। ਇਸ ਕਰਕੇ ਉਹਨਾਂ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਅਸਤੀਫਾ ਦੇ ਦੇਣਾ ਚਾਹੀਦਾ। ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜਾ ਬਿਆਨ ਜਾਰੀ ਕੀਤਾ ਜੀ ਉਹਦੇ ਵਿੱਚ ਉਹ ਇਹ ਕਹਿੰਦੇ ਆ ਕਿ ਜੇ ਸੰਮਨ ਜਾਰੀ ਹੋਣ ਦੇ ਉੱਤੇ ਅਸਤੀਫਾ ਹੁੰਦਾ ਹੈ ਤਾਂ ਪਹਿਲਾਂ ਅਦਾਲਤਾਂ ਦੇ ਵਿੱਚ ਕੇਸ ਭੁਗਤ ਰਹੇ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣ ਤੇ ਨਾਲ ਦੀ ਨਾਲ ਉਹ ਵੀ ਆਪਣਾ ਅਸਤੀਫਾ ਜਿਹੜਾ ਜੀ ਉਹ ਸੌਂਪ ਦੇਣਗੇ। ਸੁਖਪਾਲ ਸਿੰਘ ਖਹਿਰਾ ਜੀ ਕਹਿੰਦੇ ਨੇ ਕਿ ਇਹਨਾਂ ਸੰਮਣਾ ਦੇ ਜਿਹੜਾ ਸੰਮਨ ਜਾਰੀ ਹੋਇਆ ਉਹਦੇ ਵਿਰੋਧ ਦੇ ਵਿੱਚ ਉਹ ਉੱਪਰਲੀ ਅਦਾਲਤ ਦੇ ਵਿੱਚ ਜਾਣਗੇ। ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਉਹਨਾਂ ਨੂੰ ਕਈ ਵਾਰੀ ਇਹੋ ਜਿਹੇ ਮਾਮਲਿਆਂ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਹਮੇਸ਼ਾ ਉੱਪਰਲੀ ਅਦਾਲਤ ਤੋਂ ਜਿਹੜਾ ਜੀ ਉਹ ਸਾਫ਼ ਨਿੱਤਰ ਕੇ ਆਉਂਦੇ ਰਹੇ ਨੇ ਸਾਹਮਣੇ। ਉਹਨਾਂ ਦਾ ਇਹ ਕਹਿਣਾ ਕਿ ਅਗਲੇ ਕੁਝ ਦਿਨਾਂ ਦੇ ਦੌਰਾਨ ਉਹ ਇਹ ਸਾਬਤ ਕਰ ਦੇਣਗੇ ਕਿ ਇਸ ਮਾਮਲੇ ਦੇ ਵਿੱਚ ਮਹਿਜ਼ ਸਿਆਸਤ ਦੀ ਬਦਲਾਖੋਰੀ ਦੇ ਖਾਤਰ ਹੀ ਉਹਨਾਂ ਦੇ ਉੱਤੇ ਜਿਹੜਾ ਜੀ ਉਹ ਦਰਜ ਮਾਫ਼ ਕਰਨਾ ਸੰਮਨ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ। ਸੋ ਇਹ ਮਾਮਲਾ ਜਿਹੜਾ ਜੀ, ਕਿਉਂਕਿ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਉਹ ਬੋਲਦੇ ਨੇ, ਬੋਲਣ ਵਾਲੇ ਆਗੂ ਨੇ, ਨਿਰੰਤਰ ਬੋਲਦੇ ਨੇ, ਸ਼ਾਇਦ ਇਸ ਕਰਕੇ ਹੁਣ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਦਵਾ ਤੱਕ ਜਿਹੜਾ ਜੀ ਉਹ ਇਕੱਠੇ ਹੋ ਕੇ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਜਿਹੜਾ ਜੀ ਇਹ ਸਿਆਸੀ ਬਿਆਨਬਾਜ਼ੀ। ਬਿਲਕੁਲ ਜੀ, ਇਹ ਸਾਰਿਆਂ ਨੂੰ ਦਿਸਦਾ ਹੀ ਆ। ਤੇ ਅੱਗੇ ਆਪਾਂ ਪਟਿਆਲੇ ਦੀ ਜੇਲ੍ਹ ਦੇ ਵਿੱਚ ਨਸ਼ੇ ਦੀ ਜੇ ਗੱਲ ਕਰੀਏ, ਵੈਸੇ ਬਹੁਤੀਆਂ ਜੇਲ੍ਹਾਂ ਦੇ ਵਿੱਚ ਜਿਹੜਾ ਨਸ਼ਾ ਆ ਉਹ ਪਹੁੰਚਾਇਆ ਜਾਂਦਾ, ਪਰ ਇਸ ਜੇਲ੍ਹ ਦੇ ਵਿੱਚ ਨਸ਼ਾ ਪਹੁੰਚਾਉਣ ਵਾਲੇ ਅਧਿਕਾਰੀ ਕਾਬੂ। ਉਹਦੇ ਐਕਚੁਅਲੀ ਇੱਥੇ ਯੂਨੀਵਰਸਿਟੀ ਤੋਂ ਪਿਛਲੇ ਦਿਨੀ ਕੁਝ ਜਿਹੜੇ ਜੀ ਮੁੰਡੇ ਫੜੇ ਗਏ ਸਨ, ਉੱਥੋਂ ਇਹ ਜਿਹੜੀ ਹੈ ਜੀ ਡਿਟੇਲ ਚੱਲਣੀ ਅੱਗੇ ਸ਼ੁਰੂ ਹੋਈ ਜੀ। ਜਿਹੜਾ ਇੱਥੇ ਗੈਂਗਸਟਰ ਹੈ ਜੇਲ੍ਹ ਦੇ ਵਿੱਚ ਨੀਤਾ ਦਿਓਲ, ਇਹਨੂੰ ਨਸ਼ਾ ਜਿਹੜਾ ਜੀ ਉਹ ਅੰਦਰ ਮੁਹੱਈਆ ਕਰਾਉਣ ਵਾਲੇ ਮਾਮਲੇ ਦੇ ਉੱਤੇ ਜਿਹੜਾ ਜੀ ਅੱਗੇ ਤੁਰਦਿਆਂ ਹੋਇਆਂ ਜਿਹੜੀ ਪੁਲਿਸ ਹੈ ਉਹਨੇ ਗ੍ਰਿਫਤਾਰ ਕੀਤਾ ਜੀ ਜੇਲ੍ਹ ਦੇ ਕੁਝ ਅਧਿਕਾਰੀਆਂ ਨੂੰ। ਔਰ ਇਹਨਾਂ ਨੂੰ ਗ੍ਰਿਫਤਾਰ ਤਾਂ ਕੀਤਾ ਜੀ ਕਿ ਇਹ ਜਿਹੜੇ ਮੁੰਡੇ ਫੜੇ ਗਏ ਨੇ ਇਹ ਅੱਗੇ ਇਹਨਾਂ ਨੂੰ ਦਿੰਦੇ ਸੀਗੇ ਨਸ਼ਾ ਤੇ ਅੰਦਰ ਜਾ ਕੇ ਜਿਹੜਾ ਜੀ ਗੈਂਗਸਟਰਾਂ ਤੱਕ ਇਹ ਪਹੁੰਚਾਉਂਦੇ ਸੀਗੇ। ਇਸ ਮਾਮਲੇ ਦੇ ਵਿੱਚ ਜਿਹੜੀ ਪਟਿਆਲੇ ਦੀ CI ਸਟਾਫ ਹੈ ਜੀ ਉਹਨੇ ਪਟਿਆਲੇ ਦੇ ਇੱਕ ਸਹਾਇਕ ਜੇਲ੍ਹ ਸੁਪਰਡੈਂਟ ਰੂਪਾ ਸਿੰਘ ਤੇ ਇੱਕ ਲੇਡੀ ਕਾਂਸਟੇਬਲ ਹੈ ਕਿਰਨਜੋਤ ਜੋਤੀ, ਉਹਨੂੰ ਅਰੈਸਟ ਕੀਤਾ। ਔਰ ਇਹ ਜਿਹੜੇ ਵਿਦਿਆਰਥੀ ਆਗੂ ਸੀ ਉਹਨਾਂ ਦੀ ਪੁੱਛਗਿੱਛ ਦੇ ਆਧਾਰ ਦੇ ਉੱਤੇ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਔਰ ਇਹ ਦੱਸਿਆ ਗਿਆ ਕਿ ਇਹ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਦੇ ਅੰਦਰ ਜਿਹੜਾ ਜੀ ਉਹ ਸਮਾਨ ਪੁੱਜਦਾ ਕਰਦੇ ਸੀਗੇ।
ਔਰ ਕਈ ਵਾਰੀ ਜਿਹੜਾ ਜੀ ਰੂਪਾ ਸਿੰਘ ਉਹ ਲੈ ਕੇ ਜਾਂਦਾ ਸੀ, ਤੇ ਕਈ ਵਾਰੀ ਜਿਹੜੀ ਜੋਤੀ ਹੈ ਕਿਰਨਜੋਤ ਜੋਤੀ ਉਹ ਅੱਗੇ ਸਮਾਨ ਲੈ ਕੇ ਜਾਂਦੀ ਸੀ ਤਾਂ ਕਿ ਸ਼ੱਕ ਨਾ ਪਵੇ। ਇਸ ਕਰਕੇ ਵਾਰੀ ਵੰਡ ਕੇ ਜਿਹੜਾ ਜੀ ਇਹ ਲਿਜਾਂਦੇ ਸਨ, ਇੱਕ ਵਾਰੀ ਉਹ ਇੱਕ ਵਾਰੀ ਉਹ। ਇਹ ਜਿਹੜਾ ਜੇਲ੍ਹ ਦੇ ਅਧਿਕਾਰੀਆਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਇੱਕ ਗੱਲ ਤਾਂ ਤਕਰੀਬਨ ਜਿਹੜੀ ਜੀ ਉਹ ਸਾਹਮਣੇ ਆ ਗਈ ਕਿ ਅੰਦਰ ਕਿਹੜੇ ਤਰੀਕੇ ਦੇ ਨਾਲ ਨਸ਼ਾ ਜਿਹੜਾ ਜੀ ਉਹ ਜਾਂਦਾ ਹੈ। ਇਹ ਵਿਦਿਆਰਥੀ ਆਗੂ ਜਿਹੜੇ ਨੇ, ਇਹਨਾਂ ਦੇ ਜਿਹੜੇ ਅਕਾਊਂਟਸ ਨੇ ਉਹਨਾਂ ਨੂੰ ਵੀ ਖੰਗਾਲਣ ਦੀ ਗੱਲ ਪੁਲਿਸ ਦੇ ਵੱਲੋਂ ਆਖੀ ਜਾ ਰਹੀ ਆ। ਔਰ ਇਹ ਕਿਹਾ ਜਾ ਰਿਹਾ ਕਿ ਜਦੋਂ ਚੋਣਾਂ ਹੋਈਆਂ ਸੀਗੀਆਂ ਉਸ ਟਾਈਮ ਦੇ ਉੱਤੇ ਉਹਨਾਂ ਨੇ ਇੱਥੇ ਇੱਕ ਰੈਲੀ ਕਰਾਈ ਸੀ ਆਮ ਆਦਮੀ ਪਾਰਟੀ ਦੀ, ਉਹਦੇ ਬਾਰੇ ਦੇ ਵਿੱਚ ਵੀ ਉਹ ਪਤਾ ਕਰ ਰਹੇ ਨੇ ਕਿ ਇਸ ਰੈਲੀ ਦੇ ਉੱਤੇ ਫੰਡ ਜਿਹੜੇ ਸੀਗੇ ਜੀ ਕਿੱਥੋਂ ਲਿਆਂਦੇ ਗਏ ਸੀਗੇ। ਇਹਨੂੰ ਲੈ ਕੇ ਵੀ ਪੁਲਿਸ ਜਿਹੜੀ ਹੈ ਜੀ ਇਹਨਾਂ ਦੇ ਖਾਤੇ ਖੰਗਾਲ ਰਹੀ ਹੈ। ਹਰਮਨ ਵਿਰਕ ਤੇ ਅਰਨਦੀਪ ਚੀਮਾ ਜਿਹੜੇ ਇਹ ਦੋਨੋਂ ਗ੍ਰਿਫਤਾਰ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਪਿਛਲੇ ਦਿਨੀ ਨਸ਼ੇ ਦੀ ਸਮਗਲਿੰਗ ਦੇ ਮਾਮਲੇ ਦੇ ਵਿੱਚ, ਜਿਹੜੀ ਕਿ ਸਮਗਲਿੰਗ ਇਹ ਜੇਲ੍ਹ ਦੇ ਅੰਦਰ ਜੇਲ੍ਹ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਕਰਵਾਉਂਦੇ ਸਨ। ਅੱਛਾ, ਇੱਦਾਂ ਲੱਗਦਾ ਨਹੀਂ ਕਿ ਇਹ ਜਿਹੜਾ ਕੰਮ ਹੈ ਬਹੁਤ ਦੇਰ ਤੋਂ ਹੋ ਰਿਹਾ ਸੀ? ਲੰਮੇ ਸਮੇਂ ਤੋਂ ਜਿਹੜਾ ਜੀ ਚੱਲ ਰਿਹਾ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਹੀ ਨਹੀਂ। ਜਿਹੜੇ ਸ਼ਸ਼ੀ ਕਾਂਤ ਹੋਰੀ ਸੀਗੇ, ਜਿਹੜੇ ਜਦੋਂ ਉਹ ਜੇਲ੍ਹ ਦੇ ADGP ਰਹੇ ਨੇ, ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਚਿੱਠੀਆਂ ਬਾਰ-ਬਾਰ ਜਿਹੜੀਆਂ ਜੀ ਲਿਖੀਆਂ, ਅੱਜ ਕੱਲ੍ਹ ਤਾਂ ਵੈਸੇ ਉਹ ਸਰਗਰਮ ਨਹੀਂ ਹੈਗੇ, ਲੱਗਦਾ ਹੈ ਕਿ ਸ਼ਾਇਦ ਹਾਰ ਹੰਬ ਕੇ ਜਿਹੜਾ ਜੀ ਉਹ ਬਹਿ ਗਏ ਨੇ। ਉਹਨਾਂ ਨੇ ਮੁੱਦਾ ਬੜੀ ਵਾਰੀ ਜਿਹੜਾ ਜੀ ਉਹ ਉਠਾਇਆ ਕਿ ਜੇਲ੍ਹਾਂ ਦੇ ਅੰਦਰ ਜਿਹੜੀ ਨਸ਼ੇ ਦੀ ਸਮਗਲਿੰਗ ਆ ਉਹ ਬੜੇ ਵੱਡੇ ਪੱਧਰ ਦੇ ਉੱਤੇ ਹੋ ਰਹੀ ਹੈ ਔਰ ਮਿਲੀ ਭੁਗਤ ਦੇ ਨਾਲ ਹੁੰਦੀ ਹੈ। ਬਿਲਕੁਲ ਜੀ, ਸਰਕਾਰੀ ਅੰਸਰ ਵਿੱਚੇ ਰਲੇ ਹੁੰਦੇ। ਤੇ ਅੱਗੇ ਆਪਾਂ ਪੰਜਾਬ ਸਰਕਾਰ ਨੇ ਤੇ ਜਿਹੜਾ ਕਰਜ਼ਾ ਸੀਗਾ ਉਸ ਦੀ ਪੰਡ ਦੀ ਜੇ ਗੱਲ ਕਰੀਏ ਤਾਂ ਉਹਨੇ ਟੇਢੇ ਢੰਗ ਦੇ ਨਾਲ ਕੇਂਦਰ ਨੂੰ ਮੋੜੀ। ਐਕਚੁਅਲੀ ਜੀ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨੇ ਕਾਫੀ ਕੋਸ਼ਿਸ਼ਾਂ ਜਿਹੜੀਆਂ ਦੀ ਕੀਤੀਆਂ ਕੇਂਦਰ ਦੀ ਸਰਕਾਰ ਦੇ ਕੋਲੇ ਬਾਰ-ਬਾਰ ਜਾ ਕੇ ਕਿ ਜਿਹੜਾ ਕਿਸਾਨਾਂ ਦਾ ਕਰਜ਼ਾ ਹੈ ਉਹਨੂੰ ਲਾਉਣ ਦੇ ਵਿੱਚ ਉਹਦੀ ਮਦਦ ਕੀਤੀ ਜਾਵੇ। ਉਹਨਾਂ ਦੇ ਹੱਥ ਪੱਲੇ ਕੁਝ ਇਸ ਮਾਮਲੇ 'ਚ ਪਿਆ ਨਹੀਂ। ਕੇਂਦਰ ਦੀ ਸਰਕਾਰ ਇਹ ਕਹਿੰਦੀ ਆ ਕਿ ਜੇ ਕਿਸੇ ਸੂਬੇ ਨੇ ਕਰਜ਼ਾ ਲਾਉਣਾ ਕਿਸਾਨਾਂ ਦਾ ਤੇ ਉਹ ਆਪਣੇ ਤੌਰ ਦੇ ਉੱਤੇ ਲਾ ਲਵੇ ਔਰ ਆਪਣੇ ਤਰੀਕਿਆਂ ਦੇ ਨਾਲ ਆਪਣੇ ਸੋਰਸ ਦੇ ਨਾਲ ਜਿਹੜਾ ਜੀ ਉਹ ਲਾਹੇ। ਹੁਣ ਜਿਹੜੀ ਪੰਜਾਬ ਸਰਕਾਰ ਹੈ ਜੀ ਉਹਨੇ ਇੱਕ ਟੇਢੇ ਢੰਗ ਦੇ ਨਾਲ ਜਿਹੜਾ ਜੀ ਇਹ ਜਿਹੜੀ ਕਰਜ਼ੇ ਦੀ ਪੰਡ ਹੈ ਉਹ ਕੇਂਦਰ ਦੀ ਸਰਕਾਰ ਦੇ ਵਿੱਚ ਜਿਹੜੀ ਹੈ ਜੀ ਸੁੱਟੀ ਆ। ਪੰਜਾਬ ਸਰਕਾਰ ਨੇ ਪਹਿਲਾਂ ਆਰਡੀਨੈਂਸ 6 ਤੇ 7 17 ਜਾਰੀ ਕਰਕੇ ਮਾਰਕੀਟ ਫੀਸ ਤੇ ਦਿਹਾਤੀ ਵਿਕਾਸ ਫੰਡ 2 ਤੋਂ ਵਧਾ ਕੇ 3% ਜਿਹੜਾ ਜੀ ਉਹ ਕੀਤਾ ਸੀਗਾ। ਮਾਰਕੀਟ ਫੀਸ ਦਿਹਾਤੀ ਵਿਕਾਸ ਫੰਡ ਤੋਂ ਪਹਿਲਾਂ ਕਰੀਬ 2000 ਕਰੋੜ ਰੁਪਏ ਦੀ ਆਮਦਨ ਹੁੰਦੀ ਸੀਗੀ। 2% ਦੇ ਵਾਧੇ ਦੇ ਨਾਲ ਹੁਣ ਖਜ਼ਾਨੇ ਨੂੰ ਕਰੀਬ 900 ਕਰੋੜ ਰੁਪਇਆ ਸਾਲਾਨਾ ਹੋਰ ਮਿਲਣਗੇ। ਰੌਲਾ ਇਹ ਵੀ ਪਿਆ ਕਿ ਜੇ ਮਾਰਕੀਟ ਫੀਸ ਤੇ ਦਿਹਾਤੀ ਵਿਕਾਸ ਫੰਡ ਦਾ ਸਾਰਾ ਪੈਸਾ ਕਰਜ਼ਾਈ ਕਿਸਾਨਾਂ ਦੀ ਮਦਦ ਤੇ ਖਰਚ ਕਰ ਦਿੱਤਾ ਜਾਂਦਾ ਤਾਂ ਲਿੰਕ ਸੜਕਾਂ ਤੇ ਪੇਂਡੂ ਢਾਂਚੇ ਦੇ ਵਿਕਾਸ ਨੂੰ ਸੱਟ ਵੱਜੂਗੀ। ਪਰ ਸਰਕਾਰ ਨੇ ਸਿਰਫ 2% ਵਾਧੇ ਵਾਲੀ ਆਮਦਨ ਕਰਜ਼ਾਈ ਕਿਸਾਨਾਂ ਤੇ ਖਰਚਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ ਹੈ। ਇਸ ਫੀਸ ਦੇ ਵਿੱਚ ਵਾਧੇ ਦਾ ਕਿਸਾਨਾਂ ਦੇ ਉੱਤੇ ਕੋਈ ਬੋਝ ਨਹੀਂ ਪਊਗਾ, ਪਰ ਰਾਜ ਸਰਕਾਰ ਨੇ ਜੁਗਾੜਬੰਦੀ ਕਰਕੇ ਕੇਂਦਰ ਤੋਂ ਪੈਸਾ ਲਿਆਉਣ ਦਾ ਟੇਢਾ ਰਾਹ ਜਿਹੜਾ ਜੀ ਉਹ ਕੱਢ ਲਿਆ। ਪੰਜਾਬ ਸਰਕਾਰ ਨੇ ਕੇਂਦਰ ਤੋਂ ਟੇਢੇ ਢੰਗ ਦੇ ਨਾਲ ਪੈਸਾ ਖਿੱਚਣ ਦਾ ਇਹ ਤਰੀਕਾ ਵਰਤਿਆ। ਮਾਰਕੀਟ ਫੀਸ ਤੇ ਦਿਹਾਤੀ ਵਿਕਾਸ ਫੰਡ ਦੇ ਵਿੱਚ 2% ਵਾਧੇ ਵਾਲਾ ਪੈਸਾ ਜਿਹੜਾ ਜੀ ਉਹਨੂੰ ਮਿਲੂਗਾ ਔਰ ਕੇਂਦਰ ਸਰਕਾਰ ਤੋਂ ਵਾਇਆ ਖਰੀਦ ਏਜੰਸੀਆਂ ਜਿਹੜਾ ਜੀ ਇਹ ਪ੍ਰਾਪਤ ਹੋਊਗਾ। ਔਰ ਇਸ ਵਾਧੇ ਤੋਂ ਪਿੱਛੋਂ ਪੰਜਾਬ ਜਿਹੜਾ ਦੇਸ਼ ਦਾ ਸਭ ਤੋਂ ਵੱਧ ਮਾਰਕੀਟ ਫੀਸ ਲੈਣ ਵਾਲਾ ਸੂਬਾ ਜਿਹੜਾ ਜੀ ਉਹ ਬਣ ਗਿਆ। ਜਿਹੜੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਜੀ ਲਾਲ ਸਿੰਘ ਹੁਰੀ, ਉਹ ਇਹ ਕਹਿੰਦੇ ਆ ਕਿ ਮਾਰਕੀਟ ਫੀਸ ਤੇ ਦਿਹਾਤੀ ਵਿਕਾਸ ਫੰਡ ਦੇ ਵਿੱਚ 2% ਦਾ ਵਾਧੇ ਵਾਲਾ ਪੈਸਾ ਕਰਜ਼ਾਈ ਕਿਸਾਨਾਂ ਨੂੰ ਰਾਹਤ ਦੇਣ ਦੇ ਵਾਸਤੇ ਜਿਹੜਾ ਜੀ ਉਹ ਵਰਤਿਆ ਜਾਣਾ, ਪਰ ਪੇਂਡੂ ਵਿਕਾਸ ਫੰਡ ਤੋਂ ਜਿਹੜੀ ਆਮਦਨ ਹੋ ਰਹੀ ਆ ਉਹਨੂੰ ਨਹੀਂ ਜਿਹੜਾ ਜੀ ਉਹ ਛੇੜਿਆ ਜਾਊਗਾ। ਇਹ ਟੇਢੇ ਢੰਗ ਦੇ ਨਾਲ ਜਿਹੜਾ ਜੀ ਕੱਢਿਆ ਗਿਆ ਜਿਹੜਾ ਪੈਸਾ ਹੈ ਜੀ, ਇਹਦੇ ਉੱਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਕੀ ਕੁਝ ਜਿਹੜਾ ਜੀ ਆਉਂਦੇ ਦਿਨਾਂ ਦੇ ਦੌਰਾਨ ਕਰਦੀ ਆ। ਇਹ ਵੀ ਇੰਟਰਸਟਿੰਗਲੀ ਜਿਹੜਾ ਜੀ ਉਹ ਹੋਊਗਾ ਕਿਉਂਕਿ ਜਿਹੜੀ ਆਪਾਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਜਿਹੜੀ GST ਹੈ ਪਹਿਲਾਂ ਉਹਨੂੰ ਜਿਹੜੇ ਤਰੀਕੇ ਦੇ ਨਾਲ ਪ੍ਰਚਾਰਿਆ ਜਾ ਰਿਹਾ ਸੀ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਤ ਮੰਤਰੀ ਦੇ ਵੱਲੋਂ, ਹੁਣ ਉਹ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਚੁੱਪ ਕਰ ਗਿਆ ਕਿਉਂਕਿ ਸੂਬਿਆਂ ਦੇ ਜਿਹੜੇ ਆ ਜੀ ਉਹ ਹੱਥ ਵੱਢ ਕੇ ਕੇਂਦਰ ਦੀ ਸਰਕਾਰ ਨੇ ਆਪਣੇ ਕੋਲ ਜਿਹੜਾ ਜੀ ਉਹ ਰੱਖ ਲਿਆ ਤੇ ਹੁਣ ਕੋਈ ਨਾ ਕੋਈ ਤਰੀਕੇ ਜਿਹੜੇ ਵਾਅਦੇ ਕਰ ਦਿੰਦੀਆਂ ਨੇ ਪਾਰਟੀਆਂ ਉਹਨਾਂ ਨੂੰ ਇਹੋ ਜਿਹੇ ਹੀ ਸ਼ਾਇਦ ਅਪਣਾਉਣੇ ਪੈਣਗੇ। ਬਿਲਕੁਲ ਜੀ, ਵੱਧ ਅਧਿਕਾਰਾਂ ਦੀ ਤਾਂ ਵੈਸੇ ਰੌਲੀ ਪੈਂਦੀ ਹੈ। ਤੇ ਅੱਗੇ ਆਪਾਂ 1984 ਵਾਲੇ ਮਾਮਲੇ ਦੀ ਜੇ ਗੱਲ ਕਰੀਏ ਜੋ ਨਵੰਬਰ ਦੇ ਵਿੱਚ ਹੋਇਆ ਸੀਗਾ, ਉਸ ਨੂੰ ਯਾਦ ਕਰਦਿਆਂ ਵੱਖ-ਵੱਖ ਥਾਵਾਂ ਤੇ ਪੰਜਾਬ ਦੇ ਵਿੱਚ ਸਮਾਗਮ ਕੀਤੇ ਗਏ। ਬਿਲਕੁਲ ਜੀ, ਐਕਚੁਅਲੀ ਇਸ ਮਾਮਲੇ ਦੇ ਵਿੱਚ ਇੱਕ ਤਾਂ ਦਲ ਖਾਲਸਾ ਦੇ ਵੱਲੋਂ ਬਠਿੰਡਾ ਦੇ ਵਿੱਚ ਜਿਹੜਾ ਜੀ ਇੱਕ ਮਾਰਚ ਕੱਢਿਆ ਗਿਆ
ਔਰ ਇਸ ਮਾਰਚ ਦੇ ਵਿੱਚ ਜਿਹੜਾ ਸੀਗਾ ਜੀ ਦਲ ਖਾਲਸਾ ਦੇ ਆਗੂ ਤੇ ਨੌਜਵਾਨ ਜਿਹੜੇ ਸੀਗੇ ਜੀ ਉਹ ਸ਼ਾਮਲ ਹੋਏ। ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸੁਖਦੇਵ ਸਿੰਘ ਭੌਰ, ਗੁਰਦੀਪ ਸਿੰਘ ਬਠਿੰਡਾ ਜੀ ਉਹ ਇਹਦੇ ਵਿੱਚ ਸ਼ਾਮਲ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜਾ ਸੀਗਾ ਜੀ 1984 ਦੇ ਜਿਹੜੇ ਲੋਕ ਸ਼ਿਕਾਰ ਹੋਏ ਜੀ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਇੱਕ ਸਮਾਗਮ ਜਿਹੜਾ ਸੀ ਉਹ ਕੀਤਾ ਗਿਆ। ਅਕਾਲ ਤਖਤ ਦੇ ਜਥੇਦਾਰ ਦੇ ਵੱਲੋਂ ਜਿਹੜਾ ਜੀ ਸ਼ਰਧਾਂਜਲੀ ਉਹ ਦਿੱਤੀ ਗਈ। ਠੀਕ ਹੈ ਕਿ ਸਮਾਂ ਜਿਹੜਾ ਜੀ ਉਹ ਬੀਤ ਗਿਆ। ਸਮਾਂ ਬੀਤਣ ਤੋਂ ਬਾਅਦ ਜੋ ਕਿਸੇ ਟਾਈਮ ਜਿਹੋ ਜਿਹੇ ਸਮਾਗਮ ਹੁੰਦੇ ਸਨ ਉਹ ਹੁਣ ਤਕਰੀਬਨ ਟਾਵੇਂ ਦੇ ਜਿਹੜਾ ਜੀ ਉਹ ਹੋਣ ਲੱਗੇ। ਜਿਹੋ ਜਿਹੇ ਸੈਮੀਨਾਰ ਵਗੈਰਾ ਪਹਿਲਾਂ ਕੁਛ ਸਾਲਾਂ ਦੇ ਦੌਰਾਨ ਹੁੰਦੇ ਰਹੇ ਆ, ਜਿਹੜੇ ਪੀੜਤ ਪਰਿਵਾਰ ਸੀ ਉਹਨਾਂ ਨੂੰ ਲੈ ਕੇ ਜਾਂ ਸਜ਼ਾਵਾਂ ਨੂੰ ਜਿਹੜਾ ਉਹ ਲੈ ਕੇ ਉਸ ਮਾਮਲੇ ਦੇ ਉੱਤੇ ਇਹ ਕਿਹਾ ਜਾ ਸਕਦਾ ਜੀ ਕਿ ਇਹ ਹੌਲੀ ਹੌਲੀ ਕਰਕੇ ਜਿਹੜਾ ਜੀ ਉਹ ਸਮਾਪਤ ਹੋ ਗਏ। ਦਿੱਲੀ ਵਾਲੀ ਸਾਈਡ ਤੋਂ ਜਿਹੜਾ ਜੀ ਕਿਸੇ ਕਿਸਮ ਦੇ ਕੋਈ ਇਸ ਤਰ੍ਹਾਂ ਦੇ ਵੱਡੇ ਸਮਾਗਮ ਦੀ ਖਬਰ ਜਿਹੜੀ ਉਹ ਨਹੀਂ ਆਈ। ਸ਼ਾਇਦ ਉਹਦਾ ਰੀਜ਼ਨ ਇਹ ਹੈ ਜੀ ਕਿ ਜਿਹੜੀ ਦਿੱਲੀ ਦੇ ਵਿੱਚ ਕਮੇਟੀ ਹੈ ਉਹਦੇ ਉੱਤੇ ਅਕਾਲੀ ਦਲ ਦਾ ਜਿਹੜਾ ਜੀ ਉਹ ਕਬਜ਼ਾ ਹੈ। ਜਦੋਂ ਹੁਣ ਅਕਾਲੀ ਦਲ ਦੀ ਸਰਕਾਰ ਇੱਥੇ ਨਹੀਂ ਰਹੀ ਤੇ ਇਹ ਸਮਾਗਮ ਵੀ ਜਿਹੜੇ ਜੀ ਉਹ ਤਕਰੀਬਨ ਭੁੱਲ ਭੁਲਾ ਜੇ ਗਏ ਜੀ। ਉਹ ਬਹੁਤ ਵੱਡੇ ਪੱਧਰ ਦੇ ਉੱਤੇ ਜਿੱਦਾਂ ਦੇ ਸਮਾਗਮ ਪਹਿਲਾਂ ਹੁੰਦੇ ਸੀਗੇ ਵੱਖ-ਵੱਖ ਥਾਵਾਂ ਦੇ ਉੱਤੇ, ਉਹ ਹੌਲੀ-ਹੌਲੀ ਤੁਸੀਂ ਕਹਿ ਲਓ ਕਿ ਘਟਦੇ ਜਿਹੜੇ ਜੀ ਉਹ ਘਟਦੇ ਤੁਰੇ ਜਾ ਰਹੇ ਜੀ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤਿਓ ਇਹ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।